ਲਓ ਮਿੱਤਰੋ, ਇਸ ਵੇਲੇ ਅਸੀਂ ਬੈਠੇ ਹਾਂ ਟਕਸਾਲੀ ਦੇ ਅੰਦਰ ਤੇ ਚਾਚਾ ਜੀ ਗੁਰਬਚਨ ਸਿੰਘ ਜੀ ਵੀ ਮੇਰੇ ਨਾਲ ਹਨ ਤੇ ਅਸੀਂ ਜੁੱਤੀਆਂ ਸ਼ੁੱਤੀਆਂ ਖਰੀਦ ਲਈਆਂ ਤੇ ਉਸ ਤੋਂ ਬਾਅਦ ਅਸੀਂ ਚਾਹ ਪੀਣੀ ਹੈ ਤੇ ਚਾਹ ਤੇ ਕੁਝ ਪੰਜਾਬੀ ਫੋਕ ਵੀ ਹੈ, ਚਾਚਾ ਜੀ ਉਹ ਵੀ ਸੁਣਾਉਣਗੇ ਤੇ ਨਾਲੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਦੋਂ ਆਏ ਤੇ ਇਹਨਾਂ 8-9 ਦਿਨਾਂ ਦੇ ਅੰਦਰ ਕਿੱਥੇ ਕਿੱਥੇ ਗਏ ਤੇ ਅੱਜ ਜਿੱਥੇ ਅਸੀਂ ਬੈਠੇ ਹਾਂ ਇੱਥੇ ਕਿਸ ਮਕਸਦ ਲਈ ਹੈ। ਚਾਚਾ ਜੀ ਆਪਣੀ ਮੁਲਾਕਾਤ ਹੋਈ ਸੀ ਅੱਜ ਤੋਂ ਕੋਈ 8-9 ਦਿਨ ਪਹਿਲੇ। ਹਾਂਜੀ 8 ਦਿਨ ਪਹਿਲੇ ਹੋਈ ਸੀ ਤੇ ਹਾਂ 8 ਜੂਨ ਨੂੰ ਹੋਈ ਸੀ ਨਾ ਤੇ ਬਿਲਕੁਲ ਉਹੀ 8-9 ਦਿਨ ਹੋ ਗਏ ਤੇ ਅੱਜ ਅਸੀਂ ਬੈਠੇ ਹਾਂ ਟਕਸਾਲੀ ਲਾਹੌਰ ਦੇ ਅੰਦਰ ਤੇ ਕਿੱਥੋਂ ਕਿੱਥੋਂ ਹੋ ਕੇ ਤੇ ਕੀ ਕਰਕੇ ਤੇ ਘੁੰਮ ਕੇ ਅੱਜ ਦੁਬਾਰਾ ਫਿਰ ਲਾਹੌਰ ਪਹੁੰਚੋ। 8 ਜੂਨ ਨੂੰ ਅਸੀਂ ਵਾਹਗਾ ਬਾਰਡਰ ਕ੍ਰਾਸ ਕਰਕੇ ਤੇ ਜਿੰਨਾ ਵੀ ਕੋਈ ਇਮੀਗ੍ਰੇਸ਼ਨ ਵਗੈਰਾ ਹੋਣ ਤੋਂ ਬਾਅਦ ਤੇ ਪਹਿਲਾਂ ਤਾਂ ਸਾਨੂੰ ਨਾ ਬਹੁਤ ਹੀ ਵਧੀਆ ਢੰਗ ਨਾਲ ਤੇ ਬੜੇ ਸਤਿਕਾਰ ਤੇ ਪਿਆਰ ਨਾਲ ਸਾਡਾ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਸਭ ਨੂੰ ਲੰਗਰ ਛਕਾਇਆ ਗਿਆ, ਠੰਡੇ ਪਿਆਏ ਗਏ, ਜਿਹਨੇ ਚਾਹ ਪੀਣੀ ਸੀ ਚਾਹ ਪੀਤੀ। ਹਾਂ ਵਾਹਗਾ ਵਾਹਗਾ ਬਾਰਡਰ 'ਤੇ ਸਰਕਾਰ ਵੱਲੋਂ ਜਿਹੜਾ ATP ਵੱਲੋਂ ਇੰਤਜ਼ਾਮ ਕੀਤਾ ਗਿਆ ਸੀ ਤੇ ਸਾਰਿਆਂ ਨੇ ਨਾ ਉਹ ਕਹਿੰਦੇ ਆ ਵੀ TV ਦੇ ਵਿੱਚ ਤਾਂ ਪਾਕਿਸਤਾਨ ਬਾਰੇ ਬੜਾ ਕੁਛ ਕਹਿੰਦੇ ਤੇ ਇੱਥੇ ਤਾਂ ਰੰਗ ਹੀ ਹੋਰ ਲੱਗਿਆ ਪਿਆ ਵੀ ਕਿੰਨਾ ਝੂਠ ਬੋਲਦਾ ਮੀਡੀਆ। ਹਰ ਇੱਕ ਨੂੰ ਇਹ ਮਹਿਸੂਸ ਹੋਇਆ। ਹੁਣ ਕੀ ਕਹਿੰਦਾ ਪਾਕਿਸਤਾਨ ਦੇ ਬਾਰੇ ਉਧਰ ਦਾ ਮੀਡੀਆ ਤਾਂ ਮੇਰਾ ਖਿਆਲ ਨਾ ਜੇ ਕਿਤੇ ਕੰਡਾ ਵੱਜ ਜੇ ਨਾ ਕਹਿੰਦੇ ਕੰਡਾ ਨਹੀਂ ਵੱਜਿਆ ਜਿਵੇਂ ਨਾ ਭਾਵੇਂ ਦਾ ਤਗੜਾ ਕਿੱਲ ਹੀ ਵੱਜ ਗਿਆ ਨਾ ਤੇ ਉਹ ਕੰਡੇ ਨੂੰ ਕਿੱਲ ਬਣਾ ਦਿੰਦਾ। ਤੇ ਇਹਦੀ ਉਦਾਹਰਨ ਮੈਂ ਤੁਹਾਨੂੰ ਕੀ ਦੱਸਾਂ, ਸਾਨੂੰ 2014 ਤੇ ਅਸੀਂ ਨਨਕਾਣਾ ਸਾਹਿਬ ਬੈਠੇ ਤੇ ਲੰਗਰ ਛਕੀ ਜਾ ਰਹੇ ਸੀ ਬਾਬਾ ਜਗਤਾਰ ਸਿੰਘ ਕਾਰਸੇ ਵਾਲਿਆਂ ਦੇ। ਅਚਾਨਕ ਆਪਣੀਆਂ ਮਾਈਆਂ ਬੀਬੀਆਂ ਪ੍ਰਸ਼ਾਦੇ ਬਣਾਈ ਜਾਂਦੀਆਂ ਰੋਹ ਤੇ ਉਹ ਪਤੰਗਾ, ਕਿਉਂਕਿ ਆਮ ਲੱਕੜਾਂ ਦੇ ਵਿੱਚ ਪਤੰਗੇ ਕੋਈ ਨਾ ਕੋਈ ਪਟਾਕੇ ਨਿਕਲਦੇ ਤੇ ਪਤੰਗਾ ਕਿਤੇ ਕਨਾਤ 'ਤੇ ਪੈ ਗਿਆ। ਪਤੰਗਾ ਕਨਾਤ 'ਤੇ ਪੈ ਗਿਆ ਨਾ ਤੇ ਮੇਰਾ ਖਿਆਲ ਨਾ ਗਿੱਠ ਤਾਂ ਜ਼ਿਆਦਾ ਹੀ ਹੈ ਤੇ ਪਤੰਗੇ ਨਾਲ ਕੁਦਰਤੀ ਗੱਲ ਆ ਕਨਾਤ ਨੇ ਹੌਲੀ ਹੌਲੀ ਧੁਖਣਾ ਸੀ। ਤੋ ਜਿਵੇਂ ਅੰਦਰ ਬੈਠੇ ਸੀਗੇ ਉਹ ਜਿਹੜੇ ਪਾਸੇ ਧੁਖੀ ਜਾਂਦੀ ਸੀ ਨਾ ਤੇ ਆਮ ਜਦੋਂ ਸਾਹਮਣੇ ਬੈਠਣ ਨੂੰ ਪਤਾ ਲੱਗਿਆ ਯਾਰ ਪਤੰਗਾ ਪੈ ਗਿਆ ਤੇ ਉਹਨੇ ਹੱਥ ਨਾਲ ਮਸਲ ਕੇ ਤੇ ਉਹਨੂੰ ਸਾਫ਼ ਕਰਤਾ, ਬੁਝਾਤੀ। ਮੇਰਾ ਖਿਆਲ 10 ਮਿੰਟ ਦਾ ਜ਼ਿਆਦਾ ਸਮਾਂ ਹੋਣਾ ਤੇ 10 ਮਿੰਟ ਲੱਗੇ ਨਹੀਂ ਤੇ ਮੇਰੇ ਕੋਲ ਬੇਟੇ ਦਾ ਡੱਬ ਵਾਲੀ ਤੋਂ ਫੋਨ ਆ ਗਿਆ। ਕਹਿੰਦਾ ਪਾਪਾ ਅੱਜ ਤੱਕ ਚੈਨਲ 'ਤੇ ਨਾ ਸੁਰਖੀ ਦੇ ਵਿੱਚ ਖਬਰ ਆਈ ਜਾਂਦੀ ਆ ਵੀ ਨਨਕਾਣਾ ਸਾਹਿਬ 'ਚ 21 ਟੈਂਟਾਂ ਨੂੰ ਅੱਗ ਲੱਗ ਗਈ, 4 ਫਾਇਰ ਬ੍ਰਿਗੇਡਾਂ ਆ ਗਈਆਂ। ਮੈਂ ਕਿਹਾ ਦੀਪੇ ਜਿਹੜੀ ਗੁਰਦੁਆਰਾ ਸਾਹਿਬ ਦੀ ਫਾਇਰ ਬ੍ਰਿਗੇਡ ਹੈ ਨਾ ਉਹ ਉੱਥੇ ਹੀ ਖੜ੍ਹੀ ਹੈ, 4 ਦੀ ਤਾਂ ਗੱਲ ਹੀ ਛੱਡ। ਮੈਂ ਕਿਹਾ ਤੇ ਇਹ ਤਾਂ 21 ਟੈਂਟਾਂ ਦੀ ਤਾਂ ਗੱਲ ਛੱਡ 21 ਇੰਚ ਵੀ ਹੈ ਨਹੀਂ ਗਾ। ਮੈਂ ਇਹਦਾ ਨਿਰਾ ਝੂਠ ਮਾਰੀ ਜਾਂਦਾ ਮੀਡੀਆ। ਮੈਂ ਇੱਥੋਂ ਵਾਪਸ ਗਿਆ ਤੇ ਮੇਰੇ ਘਰ ਵੇਖੇ ਨਾ ਅਜੀਤ ਅਖਬਾਰ ਆਉਂਦੇ ਨੂੰ ਨਾ ਲਗਭਗ 40 ਸਾਲ ਹੀ ਹੋ ਗਏ ਤੇ ਅਜੀਤ ਅਖਬਾਰ ਫਿਰ ਮੈਨੂੰ ਇਹ ਸੀਗਾ ਵੀ ਅਖਬਾਰ ਦੇ ਵਿੱਚ ਵੇਖਣਾ ਸਹੀ ਦਿੱਤੀ ਹੈ ਕਿਵੇਂ ਆ। ਸੁਰਖੀ ਦੀ ਖਬਰ ਅਜੀਤ ਅਖਬਾਰ ਦੇ ਵਿੱਚ ਵੀ ਲੱਗੀ ਪਈ ਤੇ ਮੈਨੂੰ ਵੀ ਅਜੀਤ ਉੱਤੇ ਨਾ ਫਿਰ ਮੈਨੂੰ ਮਹਿਸੂਸ ਹੋਇਆ ਵੀ ਅਜੀਤ ਸੱਚ ਦੀ ਆਵਾਜ਼ ਸੀਗਾ ਪਰ ਇੱਥੇ ਸੱਚ ਦੀ ਆਵਾਜ਼ ਨਹੀਂ ਬਣਿਆ। ਇਹ ਮਹਿਸੂਸ ਹੋਇਆ ਵੀ ਇਹ ਤਾਂ ਮੀਡੀਆ ਨਾਲ ਹੀ ਮੀਡੀਆ ਵਾਲੀ ਕਹਾਣੀ ਬਣ ਗਈ। ਇੱਕ ਵਾਰ ਜਿਵੇਂ ਹਾਂ ਲੈ ਰਹੀ ਹੈ ਵੀ ਉਂਝ ਲੈ ਰਹੀ ਹੈ। ਇਸ ਵਾਸਤੇ ਨਾ ਮੇਰਾ ਖਿਆਲ ਮੈਨੂੰ ਇੱਕ ਚੀਜ਼ ਮਹਿਸੂਸ ਹੋਈ ਫਿਰ ਵੀ ਸਾਡਾ ਮੀਡੀਆ ਨਾ ਸਹੀ ਢੰਗ ਨਾਲ ਆਪਦਾ ਨਾ ਵਿਚਾਰ ਕਿਰਦਾਰ ਤੇ ਹਰ ਇੱਕ ਢੰਗ ਨਾਲ ਨਾ ਸਮਾਜ ਨੂੰ ਨਾ ਸਹੀ ਢੰਗ ਨਾਲ ਪ੍ਰੇਰਨਾ ਕਰੇ ਨਾ ਤੇ ਹੋਰ ਤਾਂ ਹੋਰ ਮੈਂ ਨਾ ਦੇਸ਼ਾਂ ਦੀਆਂ ਲੜਾਈਆਂ ਨਹੀਂ ਹੋਣੀਆਂ, ਘਰ ਦੀ ਲੜਾਈ ਤਾਂ ਵੱਖਰੀ ਗੱਲ ਆ। ਬਹੁਤ ਸੋਹਣੀ ਗੱਲ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਮੀਡੀਆ ਜਿਹੜਾ ਨੈਗੇਟਿਵਿਟੀ ਨੂੰ ਪ੍ਰਮੋਟ ਕਰਦਾ ਹੈ, ਅਗਰ ਉਸ ਦੇ ਅੰਦਰ ਪੋਜ਼ੀਟਿਵਿਟੀ ਦੇ ਐਂਗਲ ਜਿਹੜੇ ਹੈ ਉਸ ਨੂੰ ਲੈ ਕੇ ਆਵੇ ਤਾਂ ਬਹੁਤ ਸਾਰੀਆਂ ਨਫ਼ਰਤਾਂ ਜਿਹੜੀਆਂ ਨੇ ਉਹ ਮੁੱਕ ਜਾਣ। ਤੇ ਮੇਰੇ ਸਵਾਲ ਲੈਂਦਾ ਤੁਸੀਂ ਨਾਲ ਚਾਹ ਲੈ ਲਓ ਤੇ ਨਾਲੇ ਬਿਸਕੁਟ ਵੀ ਲੈ ਲਓ। ਤੇ ਅੱਗੇ ਅਸੀਂ ਗੱਲਬਾਤ ਕਰ ਰਹੇ ਸੀ ਕਿ ਇਹਨਾਂ ਨੇ ਪਾਕਿਸਤਾਨ ਦੇ ਅੰਦਰ ਜਦੋਂ ਆ ਜਾਂਦੇ ਹਨ ਤੇ ਫਿਰ ਕਿੱਥੇ ਕਿੱਥੇ ਗਏ ਔਰ ਖ਼ਾਸ ਇਹਨਾਂ ਤੋਂ ਅਸੀਂ ਵੀ ਜਾਣਾਂਗੇ ਕਿ ਇਹਨਾਂ 8-9 ਦੀਵਾਰਾਂ ਦੇ ਅੰਦਰ ਕੀ ਇਹਨਾਂ ਨੇ ਪੋਜ਼ੀਟਿਵ ਦੇਖਿਆ, ਕੀ ਨੈਗੇਟਿਵ ਦੇਖਿਆ। ਚਾਚਾ ਜੀ ਕੋਈ ਦੱਸੋ ਫਿਰ ਅੱਗੇ ਤੁਸੀਂ ਕਿੱਥੇ ਗਏ, ਸ਼ਾਰਟਲੀ ਕੋਈ ਦੱਸਦੇ ਜਾਣਾ। ਵਾਹਗਾ ਬਾਰਡਰ ਤੋਂ ਕ੍ਰਾਸ ਕਰਕੇ ਤੇ ਲੰਗਰ ਪਾਣੀ ਛਕ ਕੇ ਤੇ ਸਾਨੂੰ ਬਾਈ ਬੱਸ ਪੰਜਾ ਸਾਹਿਬ ਲਿਜਾਇਆ ਗਿਆ ਤੇ ਰਸਤੇ ਦੇ ਵਿੱਚ ਵੀ ਨਾ ਉਹਨਾਂ ਨੇ ਜਿੱਥੇ ਕਿਤੇ ਮੌਲ ਆਏ ਉੱਥੇ ਲਗਭਗ ਘੰਟਾ 1.5 ਘੰਟੇ ਦਾ ਸਮਾਂ ਲਾ ਕੇ ਜਿਸ ਨੂੰ ਕੋਈ ਮਾੜੀ ਮੋਟੀ ਹਾਇਤ ਵਗੈਰਾ ਸੀ ਉਹ ਵੀ ਉੱਥੇ ਚਾਹ ਪਾਣੀ ਜਿਹਨਾਂ ਨੇ ਛਕਣਾ ਨਹੀਂ ਛਕਿਆ ਤੇ ਬਹੁਤ ਹੀ ਸੋਹਣੇ ਢੰਗ ਨਾਲ ਬੜੇ ਪਿਆਰ ਨਾਲ ਸੰਗਤਾਂ ਬੜੀਆਂ ਖੁਸ਼ ਸੀਗੀਆਂ।
ਤੁਸੀਂ ਇਹ ਦੱਸਣਾ ਭੁੱਲ ਗਏ ਕਿ ਆਏ ਕਿਸ ਮਕਸਦ ਲਈ ਇਹ ਸੰਗਤਾਂ ਜਿਹੜੀਆਂ ਹਨ, ਕਿਤਨੀਆਂ ਆਈਆਂ ਤੇ ਕਿਸ ਮਕਸਦ ਲਈ ਆਈਆਂ? 172 ਆਦਮੀ ਦਾ ਸਾਡਾ ਜਥਾ ਸੀ, ਜਿਹਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਜਥੇ ਦੇ 120 ਮੈਂਬਰ ਸੀ, 52 ਮੈਂਬਰ ਭਾਈ ਮਰਦਾਨਾ ਸੁਸਾਇਟੀ ਦੇ ਸੀ। ਤੇ ਸਾਡਾ ਜਿਹੜਾ ਆਉਣ ਦਾ ਜਿਵੇਂ ਕਹਿੰਦੇ ਨਾ, ਸਾਡੇ ਮੁਸਲਮਾਨ ਵੀਰ ਕਹਿੰਦੇ ਆ ਵੀ ਅਸੀਂ ਮੱਕੇ ਦੀ ਹੱਜ ਤੇ ਜਾਣਾ, ਤੇ ਸਾਡਾ ਵੀ ਨਾ ਬਸ ਇਹ ਮੱਕੇ ਵਾਲੀ ਹੱਜ ਆ, ਕਿਉਂਕਿ ਸਾਡੇ ਹੋਂਦ ਦਾ ਨਾ ਉਹ ਹੋਂਦ ਹੀ ਨਨਕਾਣਾ, ਸਾਡਾ ਜੀਵਣੀ ਨਨਕਾਣਾ, ਅਸੀਂ ਨਨਕਾਣੇ ਦੇ ਆ। ਤੇ ਜੇ ਨਨਕਾਣਾ ਨਾ ਹੁੰਦਾ ਤੇ ਸਾਡਾ ਇਹ ਸਰੂਪ ਹੀ ਨਹੀਂ ਹੋਣਾ ਸੀ। ਤੇ ਸਾਡੀ ਵੀ ਇਹ ਹੱਜ ਹੀ ਹੈ। ਤੇ ਜਦੋਂ ਤੁਸੀਂ ਹੱਜ ਕਰੇ ਹੋਣੇ ਨਾ, ਇੱਕ ਦਿਨ ਮੇਰੇ ਕੁਦਰਤੀ ਇੱਕ ਆਪਣੇ ਮਿੱਤਰ ਨਾਲ ਨਾ ਇਹ ਵਿਚਾਰ ਸਾਂਝੇ ਹੋ ਗਏ, ਤੇ ਅਸੀਂ ਨਨਕਾਣਾ ਸਾਹਿਬ ਪਾਰਕ ਦੇ ਵਿੱਚ ਬੈਠੇ ਤੇ ਉਹ ਵੀ ਆ ਗਏ। ਇੱਕ ਮੇਰੇ ਨਾਲ ਬੈਠਾ ਭਗਵਾਨਾ ਮਨ ਸਿੰਧ ਤੋਂ, ਸੱਖਰ ਤੋਂ, ਗੱਲਾਂ ਕਰਦੇ ਵੀ ਸਾਡਾ ਖਜੂਰਾਂ ਦਾ ਵਪਾਰ ਹੈਗਾ। ਤੇ ਉਹ ਭਾਈ ਸਾਹਿਬ ਸੁਲਤਾਨ ਜੀ ਵੀ ਆ ਗਏ। ਤੇ ਸੁਲਤਾਨ ਜਿਵੇਂ ਆਪਾਂ ਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਬੋਲਦੇ ਹਾਂ, ਉਹ ਵੀ ਬਹਿ ਕੇ ਗੱਲਾਂ ਮਾਰਨ ਲੱਗ ਪਏ, ਜਿਵੇਂ ਪਿੰਡੂ ਗੱਲਾਂ ਮਾਰਦੇ ਆ। ਗੱਲਾਂ ਕਰਦੇ ਕਰਦੇ ਨਾ ਤੇ ਕਹਿੰਦਾ ਯਾਰ ਮੈਨੂੰ ਨਾ ਹੁਣ ਤਾਂ ਜਿਹੜੇ ਕੋਈ ਰਿਸ਼ਤੇਦਾਰ ਭਰਾ ਭੈਣ ਮੈਨੂੰ ਜ਼ਿਆਦਾ ਹਾਜੀ ਕਰਕੇ ਬੁਲਾਉਂਦੇ ਆ। ਮੈਂ ਕਿਹਾ ਤੁਹਾਡਾ ਨਾਂ ਕੀ ਆ? ਫਿਰ ਉਹਨੇ ਨਾਂ ਦੱਸਿਆ। ਫਿਰ ਮੈਂ ਕਿਹਾ ਭਾਈ ਸਾਹਿਬ ਮੈਨੂੰ ਹਾਜੀ ਦਾ ਭਾਵ ਦੱਸੋ, ਮੈਨੂੰ ਅੱਜ ਦੇ ਹਾਜੀ ਦੇ ਭਾਵ ਦਾ ਨਹੀਂ ਪਤਾ ਲੱਗਾ। ਇੰਨਾ ਪਤਾ ਲੱਗਦਾ ਵੀ ਮੱਕੇ ਦੀ ਹੱਜ 'ਤੇ ਨਾ ਸਾਡੇ ਮੁਸਲਮਾਨ ਵੀਰ ਗਏ ਹੋਏ, ਅਤੇ ਹਾਜੀ ਦਾ ਭਾਵ ਕੀ ਹੈ? ਕਹਿੰਦਾ ਮੈਂ ਯਾਰ ਇਹ ਬਿਆਨ ਹੀ ਨਹੀਂ ਕਰ ਸਕਦਾ, ਮੈਂ ਦੱਸ ਨਹੀਂ ਸਕਦਾ ਹਾਜੀ ਦਾ ਭਾਵ, ਤੁਸੀਂ ਸਵਾਲ ਹੀ ਜਿਹਾ ਕਰਤਾ। ਫਿਰ ਕਹਿੰਦਾ ਮੈਂ ਤੁਹਾਨੂੰ ਬਸ ਇੰਨਾ ਹੀ ਕਹਿ ਸਕਦਾ, ਜਿਵੇਂ ਤੁਸੀਂ ਸਿੱਖ ਭਰਾ ਕਹਿੰਦੇ ਹੋ ਨਾ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਗਈ ਅਤੇ ਸਾਨੂੰ ਵਹਿਸ਼ਤ ਮਿਲ ਗਈ, ਇੰਨਾ ਸਕੂਨ। ਅਤੇ ਬਸ ਆਹ ਤਾਂ ਮੈਂ ਹੋਰ ਇੱਦੋਂ ਅੱਗੇ ਦੱਸ ਹੀ ਨਹੀਂ ਸਕਦਾ। ਅਤੇ ਕਹਿੰਦਾ ਬਸ ਇਵੇਂ ਜਿਵੇਂ ਸਾਨੂੰ ਮੱਕਾ ਅਤੇ ਸਾਡੀ ਹੋਂਦ ਮੱਕਾ, ਸਾਡਾ ਜੀਵਨ ਮੱਕਾ, ਅਤੇ ਬਸ ਉਹਨਾਂ ਦੇ ਖਿਆਲ ਦੇ ਉੱਤੋਂ ਹੀ ਨਾ ਮੇਰੇ ਮਨ ਦੇ ਵਿੱਚ ਇਹ ਖਿਆਲ ਆ ਵੀ ਸਾਡੀ ਤਾਂ ਹੋਂਦ ਹੀ ਨਨਕਾਣਾ, ਸਾਡਾ ਜੀਵਨ ਹੀ ਨਨਕਾਣਾ, ਅਤੇ ਸਾਡਾ ਤਾਂ ਮੱਕਾ ਹੀ ਨਨਕਾਣਾ, ਸਾਡੀ ਵੀ ਇਹ ਹਾਜੀ ਆ। ਅਤੇ 2 ਲਾਈਨਾਂ ਵੀ ਆ ਗਈਆਂ ਫਿਰ ਮਨ ਉਸ ਦਿਨ 4 ਲਾਈਨਾਂ ਮੇਰੇ ਦਿਮਾਗ 'ਤੇ ਚੜ੍ਹੀਆਂ। ਉਹਨਾਂ 4 ਲਾਈਨਾਂ ਨੇ ਜਦੋਂ ਸਟੇਜ 'ਤੇ ਬੋਲੀਆਂ ਅਤੇ ਬਸ ਬਾਬੇ ਨਾਨਕ ਨੇ ਐਸੀ ਕਿਰਪਾ ਕੀਤੀ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੀ, ਅਤੇ ਮਨ 'ਚ ਅਰਦਾਸ ਕੀਤੀ ਸੀ ਸੱਚਾ ਪਾਤਸ਼ਾਹ ਇੱਧਰੋਂ ETPB ਵੱਲੋਂ ਨਾ ਮੈਨੂੰ ਇਹ ਪਰਮਿਸ਼ਨ ਮਿਲ ਜੇ ਨਾ, ਅਤੇ ਸਾਡੀਆਂ ਸਰਕਾਰਾਂ ਵਾਲੇ ਚੱਕਰਾਂ 'ਚ ਵੱਜ ਜਾਈਏ, ਨਹੀਂ ਤਾਂ ਉੱਧਰ ਨਾ ਮੇਰਾ ਖਿਆਲ ਉਹਨੇ ਪੈਸੇ ਪੁਲਿਸ ਵਾਲੇ ਨਹੀਂ ਛੱਡਦੇ ਸੀ ਜਿੰਨਾ ਸਾਰਾ ਮੂੰਹ ਖਰਚ ਹੁੰਦਾ ਸੀ। ਕਿਉਂਕਿ ਉੱਧਰ ਅਪਲਾਈ ਕਰੀਦਾ, ਪਹਿਲਾਂ DC ਦਾ ਜਿਹੜਾ ਕਲਰਕ ਸੀ ਉਹ ਝਾਕ ਰੱਖਦਾ, ਫਿਰ ਰਹਿੰਦੇ ਖੁੰਦੇ ਫਿਰ SP ਦੇ ਰਾਹੀਂ ਇਨਕੁਆਰੀ ਜਾਂਦੀ ਤੇ ਉਹ ਝਾਕ ਰਿਹਾ। ਇਹ ਸਾਰਾ ਕੁਝ ਇੱਥੇ ਪਾਕਿਸਤਾਨ ਦੇ ਅੰਦਰ ਵੀ ਹੁੰਦਾ ਹੈ, ਇਸ ਲਈ ਇਹ ਸਾਰੇ ਲੋਕਾਂ ਨੂੰ ਵੀ ਸਾਰਾ ਪਤਾ ਹੁੰਦਾ। ਇਹ ਤੁਹਾਡੀ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਇਹ ਮੈਂ ਦੱਸਦਾ ਜਾਵਾਂ ਕਿ ਇਹਨਾਂ ਦਾ ਜਿਹੜੇ ਮੁਖਤਲਿਫ ਉੱਥੋਂ ਹਨ ਚੜ੍ਹਦੇ ਪੰਜਾਬ ਤੋਂ ਜਿਤਨੇ ਜੱਥੇ ਆਉਂਦੇ ਹਨ, ਅਤੇ ਇਹ ਉਹਨਾਂ ਦੇ ਗਰੁੱਪ ਲੀਡਰ ਹਨ ਜੀ, ਜਿਹੜਾ ਦਬ ਵਾਲੀ ਤੋਂ ਜੱਥਾ ਆਉਂਦਾ, ਔਰ ਇਹਨਾਂ ਨੂੰ ਇਹ ਅਲਾਓ ਹੈ, ਇਹਨਾਂ ਨੂੰ ਪਰਮਿਸ਼ਨ ਹੈ ਕਿ ਜਦੋਂ ਜੱਥਾ ਲਿਆਉਣ ਅਤੇ ਉਹਦੇ 'ਚ ਲੋਕ ਤਾਂ ਕੋਈ ਹੋ ਸਕਦੇ ਨੇ 200 ਤੋਂ 250 ਹੋ ਸਕਦੇ ਨੇ, ਲੇਕਿਨ ਇਹਨਾਂ ਨੂੰ ਇਹ ਪਾਕਿਸਤਾਨੀ ਸਰਕਾਰ ਨੇ ਜਾਂ ETPB ਨੇ ਸਹੂਲਤ ਦਿੱਤੀ ਹੋਈ ਹੈ ਕਿ ਆਪਣੇ ਲੋਕ ਨਾਲ ਲਿਆ ਸਕਦੇ ਨੇ। ਚਾਚਾ ਜੀ ਅੱਜ ਅਸੀਂ ਬੈਠੇ ਹਾਂ, ਸੌਰੀ ਤੁਸੀਂ ਦੱਸ ਰਹੇ ਸੀ, ਉਸ ਤੋਂ ਬਾਅਦ ਫਿਰ ਤੁਸੀਂ ਗਏ ਕਰਤਾਰਪੁਰ, ਅਤੇ ਕਰਤਾਰਪੁਰ ਦੇ ਅੰਦਰ ਫਿਰ ਤੁਸੀਂ ਨਾਈਟ ਸਟੇ ਕੀਤਾ। ਪੰਜਾ ਸਾਹਿਬ ਤੋਂ ਬਾਅਦ ਅਸੀਂ ਉੱਥੇ ਦਰਸ਼ਨ ਮੇਲਾ ਕਰਨ ਤੋਂ ਬਾਅਦ ਫਿਰ ਅਸੀਂ ਆਏ ਨਨਕਾਣਾ ਸਾਹਿਬ, ਅਤੇ ਨਨਕਾਣਾ ਸਾਹਿਬ ਉੱਥੇ ਦਰਸ਼ਨ ਦੀਦਾਰ ਕੀਤੇ। ਉਹਨਾਂ ਅਸਥਾਨਾਂ ਦੇ ਮੈਂ ਤਾਂ ਪਹਿਲਾਂ ਕਈ ਵਾਰ ਦਰਸ਼ਨ ਕੀਤੇ, ਅਤੇ ਇੱਕ ਚੀਜ਼ ਮੇਰੇ ਜ਼ਿਹਨ 'ਚ ਐਸੀ ਆਵਤ ਸੀ, ਜਿੱਥੇ ਗੁਰਦੁਆਰਾ ਮਾਲਜੀ ਸਾਹਿਬ ਹੈ ਉੱਥੇ ਵਣ ਦਾ ਦਰਖਤ ਨਾ ਬਸ ਉਹ ਇਹ ਗੱਲ ਦੀ ਗਵਾਹੀ ਦੇ ਰਿਹਾ ਵੀ ਮੈਂ ਬਾਬੇ ਨਾਨਕ ਦਾ ਸੰਗ ਮਾਣਿਆ। ਅਤੇ ਬਸ ਇੱਕ ਜਿਹਨ 'ਚ ਐਸਾ ਖਿਆਲ ਆਇਆ ਵੀ ਸਾਡਾ ਕੋਈ ਮਿੱਤਰ ਸੱਜਣ ਰਿਸ਼ਤੇਦਾਰ ਕੋਈ ਅਫਸਰ ਹੋਵੇ ਨਾ, ਅਤੇ ਸਾਡਾ ਪੱਬ ਨਹੀਂ ਲੱਗਦਾ ਧਰਤੀ ਤੋਂ 1 ਫੁੱਟ ਤਾਂ ਹੀ ਹੁੰਦਾ, ਅਤੇ ਜਿਹਨੇ ਬਾਬੇ ਨਾਨਕ ਦਾ ਸੰਗ ਮੰਨਿਆ ਅਤੇ ਉਹ ਕਿੱਡੇ ਭਾਗਾਂ ਵਾਲਾ ਹੋਏਗਾ। ਬਸ ਇਹ ਖਿਆਲ ਜਦੋਂ ਆਇਆ ਨਾ ਹੱਥ ਜੁੜ ਜਾਂਦੇ ਆ, ਕੋਈ ਤਾਂ ਮੰਨਦਾ ਨਾ ਪੱਤਾ ਤੋੜ ਕੇ ਮੂੰਹ 'ਚ ਪਾਉਂਦਾ, ਕੋਈ ਗੀਝੇ 'ਚ ਪਾਉਂਦਾ, ਕੋਈ ਬੁਟਕੇ 'ਚ ਪਾਉਂਦਾ, ਅਤੇ ਅੱਖਾਂ ਬੰਦ ਹੁੰਦੀਆਂ। ਫਿਰ ਜਦੋਂ ਪੁੱਛੀਦਾ ਨਾ ਕੀ ਮਹਿਸੂਸ ਹੁੰਦਾ, ਕਹਿੰਦੇ ਬਸ ਐਂ ਦੱਸਦਾ ਜਿਵੇਂ ਬਾਬਾ ਨਾਨਕ ਉਵੇਂ ਸੱਪ ਛਾਂ ਕਰੀ ਖੜਾ। ਮੈਂ ਕਿਹਾ ਵੇਖੋ ਇਹ ਇੱਕ ਸੰਦੇਸ਼ ਜ਼ਰੂਰ ਦੇ ਰਿਹਾ। ਕਹਿੰਦੇ ਦਰਖਤ ਬੋਲਦਾ ਨਹੀਂ, ਪਰ ਮੈਂ ਕਹਿੰਦਾ ਬੋਲਦਾ, ਇਹ ਜੋੜ ਰਿਹਾ, ਬਗੈਰ ਬੋਲਦਾ ਹੋਇਆ ਜੋੜ ਰਿਹਾ, ਅਸੀਂ ਬੋਲਦੇ ਹੋਏ ਤੋੜ ਰਹੇ ਹਾਂ।
ਤੁਰਦੇ ਆਨੇ ਆ ਨਾਲ ਸਫ਼ਰ ਅੱਗੇ ਜਾਰੀ ਰਹਿੰਦਾ। ਉਸ ਤੋਂ ਬਾਅਦ ਫਿਰ ਕਰਤਾਰਪੁਰ ਗਏ ਤੇ ਕਰਤਾਰਪੁਰ ਨਾਈਟ ਸਟੇ ਕੀਤਾ। ਨਨਕਾਣਾ ਸਾਹਿਬ ਤੋਂ ਬਾਅਦ ਫਿਰ ਅਸੀਂ ਸੱਚੇ ਸੌਦੇ ਗਏ ਤੇ ਸੱਚੇ ਸੌਦੇ ਦਰਸ਼ਨ ਮੇਲਾ ਕਰਕੇ ਲੰਗਰ ਪਾਣੀ ਛਕਿਆ, ਉੱਥੇ ਨਤਮਸਤਕ ਹੋਏ ਤੇ ਸ਼ਾਮ ਨੂੰ ਵਾਪਸ ਨਨਕਾਣਾ ਸਾਹਿਬ ਵੀ ਆ ਗਏ ਸੀ। ਤੇ ਕੱਲ੍ਹ ਫਿਰ ਨਨਕਾਣਾ ਸਾਹਿਬ ਉੱਥੇ ਸਾਰੇ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਫਿਰ ਸੰਗਤਾਂ ਇੱਧਰ ਲਾਹੌਰ ਵੱਲ ਨੂੰ ਰਵਾਨਾ ਕਰਤਾਰਪੁਰ ਸਾਹਿਬ ਵੱਲ ਨੂੰ ਰਵਾਨਾ ਹੋ ਗਈਆਂ ਸੀ ਨਨਕਾਣਾ ਸਾਹਿਬ ਤੋਂ। ਤੇ ਕੱਲ੍ਹ ਅਸੀਂ ਕਰਤਾਰਪੁਰ ਸਾਹਿਬ ਤੋਂ 2 ਦਿਨਾਂ ਦਾ ਐਤਕੀ ਉੱਥੇ ਠਹਿਰਾਵ ਕਰਤਾਰਪੁਰ ਦਾ ਰੱਖਿਆ ਸੀ। ਪਹਿਲਾਂ 1 ਰਾਤ ਦਾ ਸਟੇ ਹੁੰਦਾ ਸੀ, ਹੁਣ 2 ਰਾਤਾਂ ਦਾ ਸਟੇ ਹੋ ਗਿਆ ਉੱਥੇ। ਤੇ ਕੱਲ੍ਹ ਅਸੀਂ ਸ਼ਾਮੇ ਇੱਥੇ ਕਰਤਾਰਪੁਰ ਸਾਹਿਬ ਤੋਂ ਲਾਹੌਰ ਆ ਗਏ ਸੀ। ਤੇ ਕੱਲ੍ਹ ਆਉਣ ਸਾਰ ਕਾਫੀ ਸੰਗਤਾਂ ਤਾਂ ਮੇਰਾ ਖਿਆਲ ਵਾ ਬੱਸਾਂ 'ਚੋਂ ਉਤਰਦੀਆਂ ਗਈਆਂ ਤੇ ਸ਼ਾਇਦ ਨਾ ਬਾਬੇ ਨਾਨਕ ਦੇ ਦਰ 'ਤੇ ਤਾਂ ਮੱਥਾ ਬਾਅਦ 'ਚ ਟੇਕਿਆ ਉਹਨਾਂ ਦੇ, ਪਹਿਲਾਂ ਬਾਜ਼ਾਰਾਂ 'ਚ ਆਈਆਂ ਜੁੱਤੀਆਂ ਲਿਆਈਏ। ਤਾਂ ਮੈਂ ਕਿਹਾ ਮਿੱਤਰੋ, ਜਿਹੜੇ ਬਾਬੇ ਨਾਨਕ ਦੀ ਕਿਰਪਾ ਸਦਕਾ ਅੱਜ ਅਸੀਂ ਨਾ ਸ਼ਹੀਦਾਂ ਦੇ ਦਿਹਾੜੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਇਆ, ਨਤਮਸਤਕ ਹੋਣ ਆਇਆ, ਤੇ ਪਹਿਲਾਂ ਨਾ ਘੱਟੋ ਘੱਟ ਇੰਨਾ ਕੁ ਤਾਂ ਮਨ ਦੇ ਵਿੱਚ ਜ਼ਰੂਰ ਖਿਆਲ ਰੱਖਿਆ ਕਰੋ। ਇਹ ਨਾ ਖਿਆਲ ਰੱਖਿਆ ਕਰੋ ਵੀ ਪਹਿਲਾਂ ਜੁੱਤੀਆਂ ਲੈਣੀਆਂ ਸੀ, ਇਹ ਬਾਅਦ 'ਚ ਕਰ ਲਓ। ਤੇ ਜਿਹੜੇ ਕਿਰਪਾ ਨਾਲ ਜਿਹੜੇ ਦਿਨ ਨੂੰ ਅਸੀਂ ਮਨਾਉਣ ਵਾਸਤੇ, ਹਾਜ਼ਰੀ ਭਰਨ ਵਾਸਤੇ, ਨਤਮਸਤਕ ਹੋਣ ਵਾਸਤੇ ਆਏ ਹਾਂ, ਤੇ ਉਹਦਾ ਅਕੀਦਾ ਪਹਿਲਾਂ ਜ਼ਰੂਰੀ ਹੈ। ਤੇ ਬਸ ਫਿਰ ਪੇਂਡੂ ਬੰਦੇ ਆ, ਇਹਨਾਂ ਨੂੰ ਇਹ ਹੁੰਦਾ ਕਿ ਇਹਨਾਂ ਨਾਲ ਆਪਾਂ ਨਾ ਬਸ ਮੀਆਂ ਦੀ ਦੁਕਾਨ 'ਤੇ ਚੱਲ ਗਏ। ਸੋ ਅੱਜ ਅਸੀਂ ਮੀਆਂ ਦੀ ਦੁਕਾਨ ਤੇ ਮੁਲਾਕਾਤ ਹੋਈ ਸਾਡੀ ਜੀ, ਤੇ ਇਹ ਇਹਨਾਂ ਦਾ ਸੀ ਪਿਛਲੇ 8 ਤੋਂ 9 ਦਿਨ ਦਾ ਜੋ ਪਾਕਿਸਤਾਨ ਦੇ ਅੰਦਰ ਰਹੇ ਪੂਰੀ ਡਿਟੇਲ। ਤੇ ਹੁਣ ਅਸੀਂ ਟਕਸਾਲੀ ਬਾਜ਼ਾਰ ਦੇ ਅੰਦਰ ਇਸ ਵੇਲੇ ਕੀ ਹੈ, ਕੀ ਹੋ ਰਿਹਾ ਹੈ, ਔਰ ਇਹਨਾਂ ਨਾਲ ਚਾਚਾ ਜੀ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ। ਇਸ ਤੋਂ ਪਹਿਲੇ ਕਿ ਚਾਹ ਠੰਡੀ ਹੋ ਜਾਵੇ ਤੇ ਬਿਸਕਟ ਤੇ ਬਾਕੀ ਚਿਪਸ ਇਹਨਾਂ ਦਾ ਇੰਤਜ਼ਾਰ ਕਰ ਰਹੇ ਹਨ, ਅਸੀਂ ਉਹ ਖਾ ਕੇ ਤੇ ਆ ਰਹੇ ਹਾਂ ਤੁਹਾਡੇ ਵੱਲ।